ਪੰਜਾਬੀ ਰੇਡੀਓ ਯੂਐਸਏ ਦੇਖ ਰਹੇ ਸੁਣ ਰਹੇ ਸਭ ਸਤਿਕਾਰਯੋਗ ਸਰੋਤਿਆਂ ਦੀ ਸੇਵਾ 'ਚ ਮੈਂ ਮਸੂਦ ਮੱਲੀ ਪੰਜਾਬੀ ਰੇਡੀਓ ਯੂਐਸਏ ਦੇ ਡਿਜੀਟਲ ਪਲੇਟਫਾਰਮ ਤੋਂ ਆਪ ਸਭ ਨੂੰ ਜੀ ਆਇਆਂ ਨੂੰ ਕਹਿੰਦਾ ਦੋਵੇਂ ਹੱਥ ਜੋੜ ਕੇ ਸਲਾਮ ਆਦਾਬ ਔਰ ਸਤਿ ਸ੍ਰੀ ਅਕਾਲ। ਲਹਿੰਦਾ ਪੰਜਾਬ ਜਿੱਥੇ ਦੁਨੀਆ ਭਰ 'ਚ ਸਭ ਤੋਂ ਬਹੁਤੀ ਪੰਜਾਬੀ ਬੋਲੀ ਜਾਂਦੀ ਹੈ। ਪਾਕਿਸਤਾਨ ਉਹ ਖਿੱਤਾ ਹੈ ਜਿੱਥੇ ਸਭ ਤੋਂ ਬਹੁਤੀ ਪੰਜਾਬੀ ਬੋਲਣ ਵਾਲੇ ਲੋਕ ਵਸਦੇ ਨੇ, ਜਿਨ੍ਹਾਂ ਦੀ ਆਬਾਦੀ ਲਗਭਗ 12 ਕਰੋੜ ਤੋਂ 14 ਕਰੋੜ ਦੇ ਲਾਗੇ ਦੱਸੀ ਜਾ ਰਹੀ ਹੈ। ਇਹ ਤਾਜ਼ਾ ਆંકੜੇ ਹੋਣਗੇ ਤਾਂ ਫਿਰ ਇਹਦੇ ਬਾਰੇ ਕੋਈ ਹਤਮੀ ਗੱਲ ਹੋਏਗੀ। ਸੋ ਅੱਜ ਤੱਕ ਪਾਕਿਸਤਾਨੀ ਤਾਰੀਖ 'ਚ ਪਾਕਿਸਤਾਨ ਦੀ ਨੈਸ਼ਨਲ ਅਸੈਂਬਲੀ ਔਰ ਉਸ ਤੋਂ ਬਾਅਦ ਗੱਲ ਕਰਾਂਗੇ ਅਸੀਂ ਪੰਜਾਬ ਅਸੈਂਬਲੀ। ਪੰਜਾਬੀ ਨੂੰ ਉਹ ਵਕਤ ਨਾ ਦਿੱਤੀ ਗਈ, ਇਸ ਬੋਲੀ ਨੂੰ ਉਹ ਵਕਤ ਨਾ ਦਿੱਤੀ ਗਈ ਜੋ ਇਹਦਾ ਹੱਕ ਬਣਦਾ ਸੀਗਾ। ਬ੍ਰੇਕ ਤੋਂ ਪਹਿਲਾਂ ਅਸੀਂ ਦੱਸ ਰਹੇ ਸਾਂਗੇ, ਬ੍ਰੇਕ ਤੋਂ ਬਾਅਦ ਮਿਲਾਂਗੇ ਅਸੀਂ ਅਮਜਦ ਅਲੀ ਜਾਵੇਦ ਹੋਣਾ ਦੇ ਨਾਲ, ਜਿਹੜੇ ਕਿ ਮੈਂਬਰ ਨੇ ਪੰਜਾਬ ਅਸੈਂਬਲੀ ਔਰ ਪੰਜਾਬੀ ਦਾ ਝੰਡਾ ਚੁੱਕਿਆ ਔਰ ਦੁਨੀਆ ਦੇ ਜਿੰਨੇ ਵਾਸਤੇ ਪੰਜਾਬੀ ਨੇ ਉਹ ਲੱਖਾਂ ਨੇ, ਕਰੋੜਾਂ ਨੇ, ਉਹਨਾਂ ਦੇ ਦਿਲ ਜਿੱਤ ਲਏ। ਸੋ ਇਸ ਵੇਲੇ ਅਮਜਦ ਅਲੀ ਜਾਵੇਦ ਸਾਹਿਬ ਲਹਿੰਦੇ ਪੰਜਾਬ ਤੋਂ ਪਾਕਿਸਤਾਨ ਤੋਂ ਸਾਡੇ ਨਾਲ ਨੇ। ਅਮਜਦ ਅਲੀ ਜਾਵੇਦ ਸਾਹਿਬ, ਪਹਿਲਾਂ ਤੇ ਪੰਜਾਬੀ ਰੇਡੀਓ ਯੂਐਸਏ ਤੇ ਆਪ ਦਾ ਬੜਾ ਨਿੱਘਾ ਜਿਹਾ ਸਵਾਗਤ ਹੈ। अस्सलाम वालेकुम और जी आयन जी। वालेकुम अस्सलाम। ਬਹੁਤ ਸ਼ੁਕਰੀਆ ਕਿ ਤੁਸੀਂ ਕੁਛ ਵਕਤ ਕੱਢਿਆ। ਪਹਿਲਾਂ ਤਾਂ ਮੈਂ ਇਹ ਪੁੱਛਣਾ ਚਾਹਾਂਗਾ ਕਿ ਤੁਹਾਡਾ ਤਾਲੁਕ ਆ ਪੰਜਾਬ ਅਸੈਂਬਲੀ ਤੱਕ ਪਹੁੰਚਣ ਲਈ, ਤੁਹਾਡੇ ਜਿਹੜੇ ਵੋਟਰਸ ਨੇ ਉਹਨਾਂ ਦਾ ਹਲਕਾ ਕੀ ਹੈ, ਕਿੱਥੋਂ ਇਲੈਕਟ ਜੇ, ਫਿਰ ਅਗਲੀਆਂ ਜੋਸ਼ ਭਰੀਆਂ ਗੱਲਾਂ ਹੋਣਗੀਆਂ। जी मैं टोबा टेक सिंह जिला मेरा ते जी पीपी 121 मेरा हलका है। बिल्कुल ठीक। ਜਿਹਦਾ ਟੋਬਾ ਟੇਕ ਸਿੰਘ ਸ਼ਹਿਰ ਔਰ ਇਹਦੇ ਕੁਝ ਨਵਾਈ ਪਿੰਡ ਨੇ ਜਿਹੜੇ ਸ਼ਾਮਲ ਨੇ। ਜ਼ਿਆਦਾਤਰ ਇਹ ਮਹਾਜਰ ਆਬਾਦੀ ਦਾ ਇਲਾਕਾ ਹੈ, ਜਿਹੜੇ ਇੰਡੀਆ ਤੋਂ ਮਾਈਗ੍ਰੇਟ ਹੋ ਕੇ ਆ ਕੇ ਕੁਝ ਲੋਕ ਆਬਾਦਕਾਰ ਨੇ ਜਿਹੜੀ 1901 ਦੇ ਰਾਉਂਡ ਅਬਾਊਟ ਆਏ ਨੇ। ਅਕਸਰੀਅਤ ਉਹਨਾਂ ਦੀ ਹੈ ਸ਼ਹਿਰ ਦੇ ਅੰਦਰ ਜਿਹੜੇ 1947 ਚ ਮਹਾਜਰ ਹੋ ਕੇ ਆਏ ਨੇ। ਉਹ ਇਲਾਕਾ ਅਮਜਦ ਸਾਹਿਬ, ਇਹ ਦੱਸੋ ਕਿ ਇਸ ਪੰਜਾਬ ਅਸੈਂਬਲੀ ਦੇ ਵਿੱਚ ਪੰਜਾਬੀ ਬੋਲੀ 'ਚ, ਪੰਜਾਬੀ ਜ਼ੁਬਾਨ 'ਚ, ਪੰਜਾਬੀ ਭਾਸ਼ਾ 'ਚ ਗੱਲਬਾਤ ਕਰਨ ਲਈ ਕਿਸੇ ਦੌਰ 'ਚ, ਪਿਛਲੇ ਜਿਹੜੇ ਦੌਰ ਨੇ ਉਹਨਾਂ 'ਚ ਇਜਾਜ਼ਤ ਮੰਗੀ ਜਾਂਦੀ ਸੀਗੀ ਤੇ ਇਹ ਕਿਹਾ ਜਾਂਦਾ ਸੀਗਾ ਕਿ ਉਰਦੂ में बात करें, ਕੌਮੀਅਤ की यकजहती की बात करें। ਇਹ ਕਿਹੜਾ ਇਨਕਲਾਬ ਆਇਆ ਕਿ ਤੁਹਾਡੇ ਵਰਗੇ ਜੀ ਨੇ ਜਿਹੜੇ ਉਹ ਹੁਣ ਇਸ ਅਸੈਂਬਲੀ 'ਚ, ਪੰਜਾਬ ਦੀ ਅਸੈਂਬਲੀ 'ਚ ਪੰਜਾਬੀ ਬੋਲਣਗੇ, ਇਹਦੇ ਤੋਂ ਵਿਛੜੀ ਇਹਦੀ ਬੋਲੀ ਜਾਂ ਉਹ ਬੋਲੀ ਜਿਹਦੇ ਵਾਸਤੇ ਇਸ ਅਸੈਂਬਲੀ ਤੇ ਇਸ ਦਰ ਤੇ ਬੂਹੇ ਬੰਦ ਰੱਖੇ ਗਏ ਸਨ ਉਹ ਅੱਜ ਖੁੱਲੇ ਨੇ? ਕੀ ਪਿਛੋਕੜਾ, ਸ਼ੁਰੂਆਤ ਕਿੱਦਾਂ ਹੋਈਆਂ? ਇਹਦੇ 'ਚ ਮੈਂ ਸਮਝਦਾ ਕਿ ਤੇ ਸਾਡਾ ਓਵਰਆਲ ਲੋਕਾਂ ਦਾ ਦਬੇ ਲਫ਼ਜ਼ਾਂ 'ਚ ਗੱਲ ਤੇ ਹੁੰਦੀ ਰਹਿੰਦੀ ਸੀ, ਲੇਕਿਨ ਕੋਈ ਤਵਾਨਾ ਆਵਾਜ਼ ਨਹੀਂ ਸੀ ਜਿੱਥੇ ਯਕਸੂ ਹੋ ਕੇ ਗੱਲ ਕੀਤੀ ਜਾਂਦੀ। ਸਾਡੀ ਖੁਸ਼ਕਿਸਮਤੀ ਹੈ ਕਿ ਇਸ ਵੇਲੇ ਜਿਹੜੇ ਸਾਡੇ ਸਪੀਕਰ ਨੇ ਮਲਕ ਅਹਿਮਦ ਖਾਨ ਸਾਹਿਬ, ਉਹ ਬੜੇ ਹੀ ਇੱਕ ਤੇ ਲੀਗਲ ਮਾਈਂਡ ਵੀ ਨੇ, ਡੈਮੋਕ੍ਰੇਟ ਵੀ ਨੇ, ਤੇ ਨਾਲ ਕਸੂਰ ਤੋਂ ਉਹਨਾਂ ਦਾ ਤਲਕ ਹੈ ਬਾਬੇ ਬੁੱਲੇ ਸ਼ਾਹ ਦੀ ਧਰਤੀ ਤੋਂ। ਤੇ ਉਹਨਾਂ ਨਾਲ ਜਿਹੜੀ ਸਾਡੀ ਡਿਸਕਸ਼ਨ ਹੁੰਦੀ ਸੀ, ਉਹਨਾਂ ਨੇ ਬਹੁਤ ਸਾਰੀਆਂ ਜਿਹੜੀਆਂ ਸਾਡੇ ਰੂਲ ਆਫ ਬਿਜ਼ਨਸ ਸਨ ਪੰਜਾਬ ਅਸੈਂਬਲੀ ਦੇ, ਉਹਦੇ ਜਿਹੜੇ 75 ਸਾਲਾਂ ਤੋਂ ਜਿਨ੍ਹਾਂ ਦੀ ਜ਼ਰੂਰਤ ਸੀ ਵਕਤ ਦੇ ਨਾਲ ਉਹਨਾਂ ਚੋਨੀਆਂ ਤਬਦੀਲੀਆਂ ਨਹੀਂ ਕੀਤੀਆਂ ਸਨ। ਉਹਨਾਂ ਨੇ ਆ ਕੇ ਇਸ ਗੱਲ ਦਾ ਜਿਹੜਾ ਹੈ ਨਾ ਅਹਿਸਾਸ ਕੀਤਾ ਕਿ ਸਾਨੂੰ ਦੁਨੀਆ ਦੇ ਬਰਾਬਰ ਖੜੇ ਹੋਣ ਲਈ, ਆਪਣੀ ਅਸੈਂਬਲੀ ਨੂੰ ਮਜ਼ਬੂਤ ਕਰਨ ਲਈ ਜ਼ਰੂਰੀ ਹੈ ਕਿ ਅਸੀਂ ਇੱਥੇ ਓਪਨਨੈਸ ਦਈਏ, ਇਹਨੂੰ ਖੋਲੀਏ ਤੇ ਲੋਕਾਂ ਨੂੰ ਇੰਪਾਵਰ ਕਰੀਏ। ਅਸੈਂਬਲੀ ਨੂੰ, ਮੈਂਬਰਸ ਨੂੰ, ਉਹਦੇ ਰੂਲਸ ਜਿੱਥੇ ਕਦਮ ਲਗਾਉਂਦੇ ਸੀ, ਉਹਨਾਂ ਕੋਲ ਇਖਤਿਆਰਾਤ ਸਪੀਕਰ ਕੋ ਸੀ, ਉਹਨਾਂ ਨੇ ਆਪਣੇ ਇਖਤਿਆਰਾਤ ਅਸੈਂਬਲੀ ਕੋ ਸਰੈਂਡਰ ਕੀਤੇ। ਉਹਦੇ ਵਿੱਚ ਪੰਜਾਬੀ ਬੋਲੀ ਦੀ ਵੀ ਗੱਲ ਸੀ। ਇੱਥੇ ਇਸ ਅਸੈਂਬਲੀ ਦੇ ਅੰਦਰ ਇਹ ਵੀ ਹੋਇਆ ਕਿ ਸਾਡੇ ਦੋ ਬੜੇ ਸੀਨੀਅਰ ਰੁਕਨ ਸਨ, ਸੀਜ਼ਨਡ ਪੋਲੀਟੀਸ਼ੀਅਨ ਸਨ। ਇੱਕ ਤੇ ਮਰਹੂਮ ਹੋ ਗਿਆ ਫਜ਼ਲ ਹਸੈਨ ਰਾਈ ਸਨ, ਦੂਸਰੇ ਭੱਟੀ ਸਾਹਿਬ ਸਨ। ਇੱਕ ਵਕਤ ਸੀ ਕਿ ਉਹਨਾਂ ਨੂੰ ਪੰਜਾਬੀ ਬੋਲਣ ਤੇ ਅਸੈਂਬਲੀ 'ਚ ਚੁੱਕ ਕੇ ਬਾਹਰ ਸੁੱਟ ਦਿੱਤਾ ਗਿਆ ਸੀ। ਓ ਮਾਈ ਗॉड। ਹਾਂ, ਤੇ ਇਹ ਅਲਹਮਦੁਲਿਲਾ ਮੈਨੂੰ ਅੱਲਾਹ ਤਾਲਾ ਨੇ ਇੱਕ ਫਖਰ ਹਾਸਲ ਹੋਇਆ ਕਿ ਮੈਂ ਇਹਦੇ ਤੇ ਪਹਿਲੇ ਸਿਰਫ ਪੰਜਾਬੀ ਤੇ ਚਲੋ ਸੂਬੇ ਦੀ ਜ਼ਬਾਨ ਆ, ਸਾਡੀ ਬਦਕਿਸਮਤੀ ਦੇ ਨਾਲ ਸਾਡੀ ਕੌਮੀ ਜ਼ੁਬਾਨ ਜਿਹੜੀ ਹੈ ਉਹਦੇ ਤੇ ਵੀ ਉਹਨਾਂ ਬੋਲਣ ਦੀ ਹੱਦ ਤੱਕ ਤੇ ਠੀਕ ਹੈ ਸੀ, ਲੇਕਿਨ ਲਿਖਣ ਪੜ੍ਹਨ 'ਚ ਸਰਕਾਰੀ ਜ਼ਬਾਨ ਆਇਨ ਦੀ ਰੂਹ ਦੇ ਮੁਤਾਬਕ ਵੀ ਉਹਦੇ ਤੇ ਅਮਲ ਨਹੀਂ ਹੋ ਰਿਹਾ ਸੀ। ਉਹ ਸਰਕਾਰੀ ਜ਼ਬਾਨ ਉਰਦੂ ਸਾਡੀ ਹੋ ਤੇ ਨਹੀਂ ਹੋਈ, ਕਾਗਜ਼ਾਂ ਦੇ ਅੰਦਰ ਸਾਰੀ ਅੰਗਰੇਜ਼ੀ ਸੀ। ਮੈਂ ਅਕਸਰ ਇੱਥੇ ਤੇ ਰਿਟੈਲੀਏਟ ਕਰਦਾ ਰਹਿੰਦਾ ਸੀ ਅਸੈਂਬਲੀ ਦੇ ਅੰਦਰ ਕਿ ਸਾਡਾ ਆਇਨ ਜਿਹੜਾ ਪਾਬੰਦ ਕਰਦਾ ਹੈ ਕਿ ਸਾਨੂੰ ਅਸੀਂ ਕੌਮੀ ਜ਼ਬਾਨ ਜਿਹੜੀ ਹੈ ਉਹਨੂੰ ਆਪਣੀ ਦਫ਼ਤਰੀ ਜ਼ਬਾਨ ਵੀ ਬਣਾਈਏ, ਆਪਣੇ ਲਿਖਣ ਪੜ੍ਹਨ 'ਚ ਵੀ ਲੈ ਆਈਏ। ਤੇ ਫਿਰ ਜਦੋਂ ਇਹ ਰੂਲਸ ਦੀਆਂ ਤਰਮੀਮਾਤ ਹੋ ਗਈਆਂ ਤੇ ਮੈਂ ਫਿਰ ਉਹਦੇ ਅੰਦਰ ਕਿਉਂਕਿ ਸਾਨੂੰ ਰਾਈਟ ਮਿਲ ਚੁੱਕਿਆ ਸੀ ਤੇ ਮੈਂ ਉਹਦੇ 'ਚ ਪਹਿਲੀ ਜਿਹੜੀ ਤਕਰੀਰ ਪੰਜਾਬੀ ਦੇ ਅੰਦਰ ਕੀਤੀ, ਸ਼ੁਕਰੀਆ ਵੀ ਅਦਾ ਕੀਤਾ ਉਹਨਾਂ ਦਾ ਵੀ, ਅਸੈਂਬਲੀ ਦੇ ਮੈਂਬਰਾਂ ਦਾ ਵੀ, ਕਿ ਉਹਨਾਂ ਨੇ ਮਿਲ ਕੇ ਸਾਰਿਆਂ ਨੇ
ਅੱਜ ਇਹ ਹੱਕ 12-14 ਕਰੋੜ ਜਿਹੜਾ ਬਹੁਤ ਸਾਰੇ ਵੱਡੇ ਦੁਨੀਆ ਦੇ ਬਹੁਤ ਸਾਰੇ 100 ਮੁਲਕਾਂ ਤੋਂ ਬੜਾ ਸੂਬਾ ਹੈ, ਇਹ ਤੇ ਤਕਰੀਬਨ ਇਸ ਸੂਬੇ ਤੋਂ 100 ਮੁਲਕ ਛੋਟਾ ਹੈ ਤੇ ਇਹ ਤੇ ਬੜੀ ਤਾਦਾਦ ਹੋਣ ਦੇ ਬਾਵਜੂਦ ਬਾਕੀ ਸਾਡੇ ਪਾਕਿਸਤਾਨ ਦੇ ਅੰਦਰ ਦੀਗਰ ਸੂਬਿਆਂ 'ਚ ਸਿੰਧ ਦੇ ਅੰਦਰ ਸਿੰਧੀ ਪੜ੍ਹਾਈ ਜਾਂਦੀ ਹੈ, ਬਲੋਚੀ ਪੜ੍ਹਾਈ ਜਾਂਦੀ ਹੈ, ਐਗਜ਼ੈਕਟਲੀ ਪੜ੍ਹਾਈ ਜਾਂਦੀ ਹੈ, ਲੇਕਿਨ ਬਦਕਿਸਮਤੀ ਸਿਰਫ ਉਹ ਬੜਾ ਭਾਈ ਹੋਣ ਦਾ, ਕਹਿਣ ਦਾ, ਪਾਕਿਸਤਾਨੀਅਤ ਦਾ, ਕੌਮੀਅਤ ਦਾ ਇੱਕ ਉਹਨਾਂ ਸਾਡੇ ਤੇ ਕਰ ਦਿੱਤਾ ਗਿਆ ਸੀ ਕਿ ਸ਼ਾਇਦ ਇਹਦੇ ਚੋਂ ਕੌਮ ਪ੍ਰਸਤੀ ਦੀ ਇੱਕ ਜਾਏ ਨਾ ਆਵਾਜ਼ ਦੂਸਰਿਆਂ ਨੂੰ ਸੂਬਿਆਂ ਨੂੰ ਵੀ ਜਿਹੜਾ ਹੈ ਤੇ ਲੇਕਿਨ ਇਹ ਤੇ ਜਿਸ ਵੇਲੇ ਤੁਸੀਂ ਤੁਹਾਡੀ ਬੁਨਿਆਦ ਮਜ਼ਬੂਤ ਹੋਏਗੀ, ਤੁਸੀਂ ਆਪਣੀ ਧਰਤੀ ਨਾਲ ਮਾਂ ਬੋਲੀ ਨਾਲ ਧਰਤੀ ਨਾਲ ਜੁੜੋਗੇ ਤੇ ਫਿਰ ਤੁਸੀਂ ਮੁਲਕ ਨਾਲ ਵੀ ਜੁੜੋਗੇ। ਬਿਲਕੁਲ ਠੀਕ ਹੈ, ਬਿਲकुल ठीक है। ਅਮਜਦ ਅਲੀ ਸਾਹਿਬ, ਮੈਂ ਇਹ ਪੁੱਛਣਾ ਚਾਹਾਂਗਾ ਕਿ ਹਮੇਸ਼ਾ ਪੰਜਾਬ ਨੂੰ ਵੱਡੇ ਭਰਾ ਦੇ ਨਾਂ ਦੇ ਉੱਤੇ, ਕੌਮੀ ਏਕਤਾ ਦੇ ਉੱਤੇ, ਕੁਰਬਾਨੀ ਦਾ ਬੱਕਰਾ ਮਾਫੀ ਦੇ ਨਾਲ ਅਸੀਂ ਇਹ ਵੇਖਿਆ ਕਿ ਬਲੋਚਿਸਤਾਨ ਤੋਂ ਹਮੇਸ਼ਾ ਪੰਜਾਬੀਆਂ ਦੀਆਂ, ਮਜ਼ਦੂਰਾਂ ਦੀਆਂ, ਮਿਹਨਤ ਕਰਨ ਗਿਆ ਦੀਆਂ, ਉਸ ਖਿੱਤੇ ਨੂੰ ਤਰੱਕੀ ਦੇਣ ਵਾਲੇ ਜਿਹੜੇ ਉੱਤੇ ਚੋਗਾ ਚੁਗਣ ਲਈ, ਰੋਜ਼ੀ ਰੋਟੀ ਵਾਸਤੇ ਗਏ, ਉਹਨਾਂ ਦੀਆਂ ਲਾਸ਼ਾਂ ਆਈਆਂ। ਪੰਜਾਬ ਦੇ ਵਿੱਚ ਬਾਕੀ ਕੌਮਾਂ ਬੜੀ ਆਜ਼ਾਦੀ ਦੇ ਨਾਲ ਕੰਮਕਾਰ ਕਰ ਰਹੀਆਂ, ਕਾਰੋਬਾਰ ਕਰ ਰਹੀਆਂ, ਕੋਈ ਖਤਰਾ ਨਹੀਂ ਗਾ ਹੈ। ਪਹਿਲੀ ਵਾਰ ਅਸੈਂਬਲੀ ਦੇ ਵਿੱਚ ਇਹ ਗੱਲਾਂ ਬਾਤਾਂ ਵੀ ਹੋਈਆਂ। ਬਾਕੀ ਜਿੰਨੀਆਂ ਆਪੋਜੀਸ਼ਨ ਜਮਾਤਾਂ ਸਨ, ਤੁਹਾਡੇ ਮੁਕਾਬਲੇ ਦੀਆਂ ਸਿਆਸੀ ਜਮਾਤਾਂ ਸਨ, ਬੋਲੀ ਦੇ ਮਾਮਲੇ ਦੇ ਉੱਤੇ ਔਰ ਪੰਜਾਬੀਆਂ ਦੇ ਇਸ਼ੂ ਦੇ ਉੱਤੇ, ਮੈਂ ਇਹਨੂੰ ਕੌਮੀ ਇਸ਼ੂ ਨਹੀਂ ਕਹਾਂਗਾ ਕਿਉਂਕਿ ਜ਼ਿਆਦਤੀ ਹਮੇਸ਼ਾ ਕਿਉਂਕਿ ਪੰਜਾਬ ਨਾਲ ਹੁੰਦੀ ਆਈ ਹੈ, ਲਾਸ਼ਾਂ ਪੰਜਾਬ ਨੂੰ ਦਿੱਤੀਆਂ ਗਈਆਂ ਮਜ਼ਦੂਰਾਂ ਦੀਆਂ, ਇਹਦੇ ਉੱਤੇ ਉਹਨਾਂ ਦਾ ਕੀ ਮੌਕਫ ਸਾਹਮਣੇ ਆਇਆ? ਦੇਖੋ, ਮੈਂ ਅਲਹਮਦੁਲਿਲਾ ਇਹ ਪੰਜਾਬੀ ਜ਼ਬਾਨ ਤੇ ਮੌਜੂਦੇ ਮੁੱਦੇ ਤੇ ਬੋਲਣ ਤੋਂ ਪਹਿਲੇ ਮੈਂ 2 ਮਰਤਬਾ ਪੰਜਾਬੀਆਂ ਦੇ ਕਤਲ ਤੇ ਅਸੈਂਬਲੀ ਦੇ ਅੰਦਰ ਇੱਕ ਰੈਜ਼ੋਲੂਸ਼ਨ ਵੀ ਪਾਸ ਕਰਵਾ ਚੁੱਕਿਆ ਸੀ। ਇਹ ਇੱਕ ਤੇ ਸਾਨੂੰ ਇਥੋਂ ਆਵਾਜ਼ ਜਾਣੀ ਚਾਹੀਦੀ ਆ ਕਿ ਇਹ ਲੋਕ ਕੋਈ ਲਾਵਾਰਸ ਨਹੀਂ। ਐਗਜ਼ੈਕਟਲੀ ਕੌਮੀਅਤ, ਪਾਕਿਸਤਾਨੀਅਤ ਦੇ ਨਾਂ ਤੇ ਸਾਡੇ ਕੋਲੋਂ ਹੀ ਕੁਰਬਾਨੀ ਨਾ ਮੰਗੀ ਜਾਏ। ਅੱਲਾ ਕਿ ਅਸੀਂ ਕੁਰਬਾਨੀ ਦਿੰਦੇ ਆਏ ਹਾਂ। ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਪੰਜਾਬ ਨੇ ਉਹਨਾਂ ਨੂੰ ਐਜੂਕੇਸ਼ਨ ਦੇਣ ਲਈ ਇੱਥੋਂ ਲੋਕ ਗਏ, ਜਾ ਕੇ ਉਹਨਾਂ ਨੂੰ ਪੜ੍ਹਾਇਆ, ਸਿਖਾਇਆ, ਫਿਰ ਉਸ ਤੋਂ ਬਾਅਦ ਅਸੀਂ ਆਪਣਾ ਪੇਟ ਕੱਟ ਕੇ ਆਪਣੇ ਬੱਚਿਆਂ ਦਾ ਹੱਕ ਮਾਰ ਕੇ ਆਪਣੀਆਂ ਦਰਸਗਾਹਾਂ 'ਚ ਉਹਨਾਂ ਨੂੰ ਸੀਟਾਂ ਦਿੱਤੀਆਂ ਤਾਂ ਕਿ ਸਾਡੇ ਬਰਾਬਰ ਆ ਜਾਣ। ਅਸੀਂ ਇੱਥੇ ਤੱਕ ਹੁੰਦਾ ਰਿਹਾ, ਪੰਜਾਬ ਆਪਣੇ ਬਜਟ 'ਚੋਂ ਕੱਟ ਕੇ ਵੀ ਆਪਣੇ ਦੂਸਰੇ ਭਾਈ ਨੂੰ, ਜਿਹੜਾ ਕਮਜ਼ੋਰ ਭਾਈ ਸੀ, ਉਹਨੂੰ ਆਪਣੇ ਬਰਾਬਰ ਲਿਆਉਣ ਲਈ ਆਪਣਾ ਬਜਟ ਪੇਟ ਕੱਟ ਕੇ ਵੀ ਉਹਨੂੰ ਦਿੱਤਾ ਗਿਆ। ਲੇਕਿਨ ਉਹਦਾ ਨਤੀਜਾ ਕੀ ਕਿ ਸਾਨੂੰ ਉੱਥੋਂ ਲਾਸ਼ਾਂ ਮਿਲੀਆਂ, ਸਾਨੂੰ ਲਾਸ਼ਾਂ ਦੇ ਤੋਹਫੇ ਮਿਲੇ ਔਰ ਪੰਜਾਬ ਦੇ ਸ਼ਨਾਖਤੀ ਕਾਰਡ ਦੇਖ ਕੇ ਲੋਕਾਂ ਨੂੰ ਮੌਤ ਦੇ ਘਾਟ ਉਤਾਰਿਆ ਗਿਆ। ਬਿਲਕੁਲ ਜੀ। ਉਹਦੇ ਵਿੱਚ ਅਸੀਂ ਸਮਝਦੇ ਹਾਂ ਕਿ ਇੱਕ ਜਿਹੜੀ ਲਹਿਰ ਹੈ, ਇੱਕ ਐਸੀ ਮੁਲਕ ਦੇ ਅੰਦਰ ਅਫਰਾ ਤਫਰੀ ਦੀ ਹੈ, ਦਹਿਸ਼ਤਗਰਦੀ ਦੀ ਹੈ, ਉਹਨੂੰ ਜਿਹੜਾ ਹੈਗਾ ਉਹਨਾਂ ਦੇ ਪਿੱਛੇ ਇਹ ਤੇ ਜ਼ਰੂਰ ਸੀ ਕਿ ਇਹਨਾਂ ਨੂੰ ਕੌਮੀਅਤਾਂ ਨੂੰ ਲੜਾਇਆ ਜਾਏ। ਲੇਕਿਨ ਇਹ ਵੀ ਨਹੀਂ ਕਿ ਅਸੀਂ ਆਵਾਜ਼ ਹੀ ਬੁਲੰਦ ਨਾ ਕਰੀਏ, ਅਸੀਂ ਆਪਣੇ ਲੋਕਾਂ ਦੇ ਹਕੂਕ ਵਾਸਤੇ ਗੱਲ ਹੀ ਨਾ ਕਰੀਏ। ਮੈਂ ਉਸ ਜਿਹੜੀ ਮੇਰੀ ਕਰਾਰਦਾਦ ਸੀ ਪਾਸ ਹੋਈ, ਅਸੈਂਬਲੀ ਨੇ ਯੂਨਾਨੀਮਸ ਪਾਸ ਕੀਤੀ ਕਿ ਇਹਨਾਂ ਨੂੰ ਜਿਹੜੇ ਲੋਕ ਮਜ਼ਦੂਰ ਸਾਡੇ ਸ਼ਹੀਦ ਹੋਏ ਆ, ਇਹਨਾਂ ਨੂੰ ਸ਼ਹੀਦ ਦਾ ਦਰਜਾ ਦਿੱਤਾ ਜਾਏ ਔਰ ਇਹਨਾਂ ਨੂੰ ਵੀ ਜਿਹੜਾ ਬਾਕੀ ਸ਼ਹੀਦਾਂ ਨੂੰ ਜੋ ਗਵਰਨਮੈਂਟ ਮਾਲੀ ਮਾਮਲਾ ਦਿੰਦੀ ਹੈ ਇਹਨਾਂ ਨੂੰ ਵੀ ਉਹ ਦਿੱਤੇ ਜਾਣ। ਬਿਲਕੁਲ ਠੀਕ ਹੈ। ਅਮਜਦ ਅਲੀ ਜਾਵੇਦ ਸਾਹਿਬ, ਮੈਂ ਗੱਲ ਕੱਟਣ ਦੀ ਮਾਫੀ ਚਾਹੁੰਦਾ ਕਿਉਂਕਿ ਸਮਾਂ ਸਾਡੇ ਕੋਲ ਮਖਸੂਸ ਹੈ, ਬਹੁਤ ਸਾਰੀਆਂ ਗੱਲਾਂ ਨੇ। ਮੈਂ ਪੰਜਾਬੀ ਰੇਡੀਓ USA ਦੇ ਪਲੇਟਫਾਰਮ ਤੋਂ ਪੰਜਾਬੀਆਂ ਦੀ ਨੁਮਾਇੰਦਗੀ ਕਰਦਿਆਂ ਹੋਇਆ ਤੁਹਾਨੂੰ ਇਹ ਪੁੱਛਣਾ ਚਾਹਾਂਗਾ, 22 ਅਕਤੂਬਰ ਨੂੰ ਤੁਸੀਂ ਪੰਜਾਬ ਯੂਨੀਵਰਸਿਟੀ 'ਚ ਇੱਕ ਮਤਾ, ਇੱਕ ਕਹਿ ਲਵੋ ਕਿ ਕਰਾਰਦਾਦ ਆ ਜਿਹੜੀ ਉਹ ਪੇਸ਼ ਕੀਤੀ ਹੈ ਕਿ ਪੰਜਾਬ ਭਰ ਦੇ ਸਕੂਲਾਂ ਦੇ ਵਿੱਚ ਪੰਜਾਬੀ ਬੋਲੀ ਨੂੰ ਮੁੱਢਲੀ ਬੋਲੀ ਦੇ ਤੌਰ ਤੇ ਪੜ੍ਹਾਇਆ ਜਾਵੇ। ਕੀ ਰਿਸਪੌਂਸ ਆਇਆ ਔਰ ਇਹਦੇ ਮਗਰ ਸੋਚ ਕੀ ਸੀਗੀ? ਇਹ ਲੜਾਈ ਤੇ ਬੜੇ ਚਿਰ ਤੋਂ ਪੰਜਾਬੀ ਲੜਨ ਡੇ ਸਨ ਔਰ ਸੱਚੀ ਗੱਲ ਇਹ ਹੈ ਕਿ ਸਰਕਾਰੀ ਦਰਬਾਰੀ ਕੋਈ ਸੁਣਵਾਈ ਨਹੀਂ ਸੀਗੀ ਹੋਈ। ਲਾਹੌਰ ਹਾਈ ਕੋਰਟ ਦਾ ਫੈਸਲਾ ਮੌਜੂਦ ਸੀਗਾ, ਸੁਪਰੀਮ ਕੋਰਟ ਤੱਕ ਦਾ ਬੂਹਾ ਖੜਕਾਇਆ, ਪਰ ਫਿਰ ਇੱਕ ਅਸੀਂ ਤੇ ਮਾਣ ਕਰਨੇ ਆ ਕਿ ਪੰਜਾਬੀ ਬੋਲੀ ਦਾ ਇੱਕ ਪੁੱਤਰ ਆ ਜਿਹੜਾ ਉਹ ਇਸ ਅਸੈਂਬਲੀ ਦੇ ਵਿੱਚ ਗਿਆ, ਉੱਠਿਆ ਔਰ ਉਹਨੇ ਉਹਦੇ ਹੱਕ ਦਾ ਝੰਡਾ ਚੁੱਕਿਆ। ਇਹ ਝੰਡਾ ਚੁੱਕਣ ਮਗਰ ਸੋਚ ਕੀ ਸੀਗੀ ਤੁਹਾਡੀ? ਕਿੱਦਾਂ ਜ਼ਿਹਨ 'ਚ ਆਇਆ ਕਿ ਇਹ ਇੱਕ ਕੰਮ ਹੈ ਜਿਹੜਾ ਜ਼ਰੂਰੀ? ਜੀ, ਮੈਂ ਜਿਸ ਤਰ੍ਹਾਂ ਅਰਜ਼ ਕੀਤੀ ਕਿ ਮੈਂ ਪੰਜਾਬੀ ਤੋਂ ਪਹਿਲਾਂ ਆਪਣੀ ਕੌਮੀ ਜ਼ਬਾਨ ਉਰਦੂ ਦੇ ਹੱਕ ਦੀ ਲੜਾਈ ਲੜੀ, ਬਲਕਿ ਹਲੇ ਵੀ ਮੈਂ ਲੜਦਾ ਰਹਿਣਾ ਕਿ ਸਾਨੂੰ ਜਿਹੜੇ ਦਫ਼ਤਰੀ ਕਾਗਜ਼ਾਤ ਆਉਂਦੇ ਨੇ, ਸਾਨੂੰ ਅਸੈਂਬਲੀ 'ਚ ਬਿੱਲ ਆਉਂਦੇ ਨੇ, ਇਹਦੇ ਬਾਵਜੂਦ ਕਿ 70-80% ਲੋਕਾਂ ਨੂੰ ਪੜ੍ਹਨਾ ਵੀ ਨਹੀਂ ਆਉਂਦਾ ਸਾਡੇ ਮੈਂਬਰਾਂ ਨੂੰ, ਔਰ ਸਾਰੀ ਕਾਰਵਾਈ, ਸਾਰੀ ਦਫ਼ਤਰੀ ਜ਼ਬਾਨ ਇੰਗਲਿਸ਼ ਹੋਣ ਦੀ ਵਜ੍ਹਾ ਨਾਲ ਲੋਕ ਆਪਣੇ ਹਕੂਕ ਔਰ ਫਰਾਇਜ਼ ਜਾਣਨ ਤੋਂ ਵੀ ਮਹਿਰੂਮ ਰਹਿੰਦੇ ਨੇ। ਤੇ ਮੈਂ ਹਰ ਮਰਤਬਾ ਇਸ ਗੱਲ ਤੇ ਐਜੀਟੇਟ ਕਰਦਾ ਕਿ ਜਦੋਂ ਉਹ ਭੁੱਲ ਜਾਂਦੇ ਨੇ ਕਿ ਵੀ ਸਾਨੂੰ ਅਸੈਂਬਲੀ ਦੀ ਡਾਇਰੈਕਸ਼ਨ ਹੈ, ਉਹ ਫਿਰ ਇੰਗਲਿਸ਼ 'ਚ ਲੈ ਆਉਂਦੇ ਆ, ਤੇ ਫਿਰ ਮੈਂ ਉਸ ਗੱਲ ਨੂੰ ਪਿਛਲੇ ਹੋਣ ਵਾਲੇ ਇਜਲਾਸ ਦੇ ਅੰਦਰ ਵੀ ਮੈਂ ਉਹ ਦੁਬਾਰਾ ਐਜੀਟੇਟ ਕੀਤਾ ਕਿ ਅੱਜ ਵੀ ਜਿੰਨੇ ਬਿੱਲ ਲਏ ਹੋਏ ਆ ਸਾਰੇ ਅੰਗਰੇਜ਼ੀ 'ਚ ਆ। ਇਹ ਅੰਗਰੇਜ਼ੀ ਬਜਾਏ ਇਹ
ਉਰਦੂ ਦੇ ਵਿੱਚ ਹੋਣੇ ਚਾਹੀਦੇ ਆ। ਅਗਰ ਕਿਸੇ ਨੂੰ ਅੰਗਰੇਜ਼ੀ ਪੜ੍ਹਨ ਦਾ ਸ਼ੌਕ ਆ ਤੇ ਉਹਨੂੰ ਤਰਜਮਾ ਕਰਕੇ ਉਹਨੂੰ ਦਿਓ, ਨਾ ਕਿ ਸਾਨੂੰ ਤਰਜਮਾ ਕਰਕੇ ਦਿਓ, ਉਹਨੂੰ ਤਰਜਮਾ ਕਰਕੇ ਦਿਓ। ਜਿਹੜੇ 2-4-5% ਅੰਗਰੇਜ਼ੀ ਜਾਣਨੇ ਵਾਲੇ ਆ ਉਹਨਾਂ ਨੂੰ ਤਰਜਮਾ ਕਰਕੇ ਦਿਓ। ਅਸੀਂ ਜਿਹੜੇ 90-95% ਆ ਉਰਦੂ ਜਾਣਨੇ ਵਾਲੇ ਆ, ਸਾਨੂੰ ਉਰਦੂ ਜ਼ੁਬਾਨ 'ਚ ਦਿਓ। ਮੈਂ ਪਹਿਲੇ ਉਰਦੂ ਦੀ ਗੱਲ ਕਰਦਾ ਸੀ, ਫਿਰ ਉਸ ਤੋਂ ਬਾਅਦ ਪੰਜਾਬੀ ਦੀ ਗੱਲ ਹੋਈ। ਔਰ ਮੈਂ ਅੱਜ ਸਮਝਦਾ ਕਿ ਜਿਹੜਾ ਕੋਈ ਵੀ ਕੌਮ ਜਿਹੜੀ ਆ ਉਨੀ ਦੇਰ ਤਰੱਕੀ ਨਹੀਂ ਕਰ ਸਕਦੀ ਜਿੰਨਾ ਚਿਰ ਉਹ ਆਪਣੀ ਮਾਦਰੀ ਜ਼ੁਬਾਨ 'ਚ ਸੋਚਦੀ ਨਹੀਂ, ਪੜ੍ਹਦੀ ਨਹੀਂ, ਲਿਖਦੀ ਨਹੀਂ, ਉਹਨਾਂ ਚਿਰ ਉਹ ਤਰੱਕੀ ਨਹੀਂ ਕਰ ਸਕਦੇ। ਅੱਜ ਬਰੇ ਸਗੀਰ ਦੇ ਅੰਦਰ ਇੱਕ ਵੱਡਾ ਮਸਲਾ ਇਹ ਵੀ ਹੈ ਕਿ ਅਸੀਂ ਲੋਕ ਇੱਕ ਕੰਪਲੈਕਸ ਦਾ ਸ਼ਿਕਾਰ ਆ, ਅੰਗਰੇਜ਼ੀ ਦੇ ਕੰਪਲੈਕਸ ਦਾ, ਕਿ ਅਸੀਂ ਸਮਝਦੇ ਹਾਂ ਕਿ ਸ਼ਾਇਦ ਇਹ ਜਿਹੜੀ ਤਰੱਕੀ ਆ ਉਹਨਾਂ ਦੀ ਇਹ ਅੰਗਰੇਜ਼ੀ ਦੇ ਮਰਹੂਨ ਆ। ਬਈ ਅੰਗਰੇਜ਼ੀ ਦੇ ਮਰਹੂਨ ਹੁੰਦੀ ਤੇ ਫਿਰ ਚਾਈਨਾ ਤੇ ਤਰੱਕੀ ਨਾ ਕਰਦਾ, ਜਾਪਾਨ ਤੇ ਨਾ ਕਰਦਾ, ਜਰਮਨੀ ਤੇ ਨਾ ਕਰਦਾ। ਤੇ ਇਹ ਬਸ ਸਾਡੇ ਜਿਹੜੇ ਬਿਊਰੋਕਰੇਟਸ ਨੇ, ਸਾਡੇ ਕਾਲੇ ਅੰਗਰੇਜ਼ ਜਿਹੜੇ ਸਾਡੇ ਤੇ ਅੰਗਰੇਜ਼ ਚਲਾ ਗਿਆ, ਛੱਡ ਗਿਆ, ਤੇ ਉਹ ਜਿਹੜੇ ਹੈ ਨੇ ਉਹ ਬਸ ਆਪਣਾ ਸਰਕਲ ਕਾਇਮ ਰੱਖਣ ਲਈ, ਹੁਕਮਰਾਨੀ ਕਾਇਮ ਰੱਖਣ ਲਈ, ਲੋਕਾਂ ਨੂੰ ਕੰਪਲੈਕਸ ਮੁਬਤਲਾ ਰੱਖਣ ਲਈ ਉਹ ਇਹਨਾਂ ਜ਼ਬਾਨਾਂ ਨੂੰ ਇਹਨਾਂ ਦੀ ਤਰਵੀਜ ਵਾਸਤੇ ਤਰੱਕੀ ਕਰਕੇ। ਬਲਕਿ ਮੈਂ ਤੇ ਇਹ ਵੀ ਮੁੱਦਾ ਲੈ ਕੇ ਜਾਂਦਾ ਰਿਹਾ ਕਿ ਤੁਸੀਂ ਜਿਹੜੀ ਉਰਦੂ ਜਿਹੜੀ ਹੈ ਉਹ ਜਿਹੜੀ ਤਰਜਮਾ ਕਰਕੇ ਦਿੰਦੇ ਹੋ ਨਾ ਸਾਨੂੰ, ਉਹ ਦਾਗ ਦਹਿਲਵੀ ਦੇ ਜ਼ਮਾਨੇ ਦੀ ਦੇ ਦਿੰਦੇ ਹੋ। ਇੰਨੀ ਮੁਸ਼ਕਲ ਕਿ ਉਹ ਅੱਜ ਇਹ ਲੱਗਦਾ ਵੀ ਇਹ ਤਾਂ ਅੰਗਰੇਜ਼ੀ ਨਾਲੋਂ ਵੀ ਸਾਨੂੰ ਮੁਸੀਬਤ ਪਾਤੀ ਹੈ। ਅੱਜ ਦਾ ਵਕਤ ਹੈ, ਮੁਸਤਾਮਲ ਜਿਹੜੇ ਲਫ਼ਜ਼ ਨੇ, ਜਿਹੜੀ ਹੁਣ ਜ਼ੁਬਾਨ ਚੱਲਦੀ ਆ, ਉਰਦੂ ਇੱਕ ਜ਼ੁਬਾਨ ਆ, ਇਹਦੇ ਵਿੱਚ ਇੰਡਕਸ਼ਨ ਪੰਜਾਬੀ ਦੀ ਵੀ ਹੁੰਦੀ ਰਹਿੰਦੀ ਆ, ਅਰਬੀ ਦੀ ਵੀ, ਉਰਦੂ ਸਾਰਿਆਂ ਦੀ, ਤੇ ਅੰਗਰੇਜ਼ੀ ਦੀ ਵੀ। ਤੈਨੂੰ ਅੱਜ ਦੇ ਲਹਿਜਿਆਂ ਦੇ ਮੁਤਾਬਕ, ਅੱਜ ਦੀ ਜ਼ਰੂਰਤਾਂ ਦੇ ਮੁਤਾਬਕ ਇਹਨੂੰ ਚਲਾਓ। ਇਸੇ ਤਰ੍ਹਾਂ ਹੀ ਪੰਜਾਬੀ ਫਿਰ ਮੈਂ ਸ਼ੁਰੂ ਕੀਤੀ ਹੈ, ਤੇ ਅਲਹਮਦੁਲਿਲਾ ਜਿਹੜੀ ਗੱਲ ਤੁਸੀਂ ਕਰਾਰਦਾਦ ਦੀ ਕੀਤੀ ਸੀ, ਕਰਾਰਦਾਦ ਮੈਂ ਜਮ੍ਹਾਂ ਕਰਵਾਈ ਹੈ। ਤੇ ਉਹ ਉਮੀਦ ਹੈ ਕਿ ਮੰਗਲ ਵਾਲੇ ਦਿਨ ਸਾਡਾ ਇਜਲਾਸ ਕੱਲ ਸ਼ੁਰੂ ਹੋ ਰਿਹਾ, ਤੇ ਮੰਗਲ ਵਾਲੇ ਦਿਨ ਆਏਗੀ, ਤੇ ਉਮੀਦ ਹੈ ਕਿ ਮੈਨੂੰ ਆਪਣੇ ਭਰਾਵਾਂ ਤੋਂ, ਬਾਕੀ ਪੰਜਾਬੀ ਭਰਾਵਾਂ ਤੋਂ, ਆਪੋਜੀਸ਼ਨ ਦਿਆਂ ਤੋਂ ਵੀ, ਕਿ ਉਹਦੀ ਮੁਖਾਲਫਤ ਬਰਾਏ ਮੁਖਾਲਫਤ ਨਹੀਂ ਕਰਨਗੇ, ਸਾਡੇ ਨਾਲ ਮਿਲ ਕੇ ਯੂਨਾਨੀਮਸ ਤੌਰ ਤੇ ਇਹ ਸਾਡੀ ਕਰਾਰਦਾਦ ਪਾਸ ਹੋ ਜਾਏਗੀ। ਫਿਰ ਜੇ ਯੂਨਾਨੀਮਸ ਹੋਏਗੀ ਤੇ ਫਿਰ ਹਕੂਮਤ ਤੇ ਬਾਈਂਡਿੰਗ ਹੋ ਜਾਏਗੀ। ਬਿਲਕੁਲ ਮੈਂ ਦੋਸਤਾਂ ਨੂੰ ਰਿਕੁਐਸਟ ਵੀ ਕਰ ਰਿਹਾ, ਤੁਹਾਡੇ ਤਵੱਸਤ ਨਾਲ ਵੀ, ਪਹਿਲੇ ਵੀ, ਕਿ ਇਹਨੂੰ ਮਿਲ ਕੇ ਆਪਣੇ ਸੂਬੇ ਲਈ, ਆਪਣੀ ਮਾਂ ਬੋਲੀ ਲਈ ਸਾਨੂੰ ਮਿਲ ਕੇ ਕੰਮ ਕਰਨਾ ਚਾਹੀਦਾ। ਬਿਲਕੁਲ ਠੀਕ ਹੈ। ਅਮਜਦ ਅਲੀ ਜਾਵੇਦ ਸਾਹਿਬ, ਵਜ਼ੀਰੇ ਆਲਾ ਪੰਜਾਬ, ਲਹਿੰਦੇ ਪੰਜਾਬ ਦੀ ਸੀਐਮ ਮਰੀਮ ਨਵਾਜ਼ ਹੋਣਾ ਦਾ ਪੰਜਾਬੀ ਬੋਲੀ ਦੇ ਮਾਮਲੇ ਤੇ ਕੀ ਵਿਜ਼ਨ ਹੈ? ਜ਼ਾਹਰ ਹੈ ਹੁਕਮਰਾਨ ਜਮਾਤ ਦੇ ਨਾਲ ਤਾਲੁਕ ਹੈ ਤੁਹਾਡਾ, ਔਰ ਇਹਦਾ ਇੱਕ ਮੌਸਰ ਜਵਾਬ, ਸੋਲਿਡ ਜਵਾਬ ਤੁਸੀਂ ਦੇ ਸਕਦੇ ਹੋ। ਜੀ ਜਨਾਬ ਨੇ ਅਗਰ ਦੇਖਿਆ ਹੋਵੇ, ਪਿਛਲੇ ਦਿਨਾਂ 'ਚ ਇੱਕ ਹਿੰਦੁਸਤਾਨ ਤੋਂ ਆਉਣ ਵਾਲੇ ਸਿੱਖਾਂ ਦਾ ਇੱਕ ਇਜਤਮਾ ਸੀ, ਉਹਦੇ ਵਿੱਚ ਸਾਡੀ ਵਜ਼ੀਰੇ ਆਲਾ ਪੰਜਾਬ ਨੇ ਪੰਜਾਬੀ 'ਚ ਹੀ ਗੱਲ ਕੀਤੀ, ਔਰ ਬੜਾ ਫਖਰੀਆ ਅੰਦਾਜ਼ ਨਾਲ ਉਹਨਾਂ ਨੇ ਉਹਦਾ ਇਜ਼ਹਾਰ ਕੀਤਾ ਆਪਣੀ ਨਿਸਬਤ ਦਾ, ਕਿ ਮੈਂ, ਮੇਰੇ ਬਜ਼ੁਰਗ ਕਿਸ ਤਰ੍ਹਾਂ ਪੰਜਾਬ ਤੋਂ ਹੀ ਅਸੀਂ ਇੱਥੇ ਮਾਈਗ੍ਰੇਟ ਹੋਏ, ਤੇ ਅੱਜ ਵੀ ਸਾਨੂੰ ਪੰਜਾਬੀ ਬੋਲਣ ਤੇ ਫਖਰ ਹੈ ਪੰਜਾਬੀ ਦੀ, ਔਰ ਅੱਛੀ ਪੰਜਾਬੀ ਉਹਨਾਂ ਦੀ ਹੈ, ਕਿ ਉਹਨਾਂ ਦਾ ਪੂਰਾ ਅਬੂਰ ਹੈ, ਨਹੀਂ ਹੈ ਕਿ ਪੰਜਾਬੀ ਨੂੰ ਸਮਝਦੇ ਨਹੀਂ, ਉਹ ਬੋਲਦੇ ਵੀ ਹੈ, ਸਮਝਦੇ ਵੀ ਹੈ। ਔਰ ਉਹਨਾਂ ਦੇ ਘਰ ਦੇ ਅੰਦਰ ਸਾਡੇ ਮੀਆਂ ਮੁਹੰਮਦ ਨਵਾਜ਼ ਸ਼ਰੀਫ, ਸਾਡੇ ਕਾਇਦ ਜਿਹੜੇ ਆ, ਉਹਨਾਂ ਦੀ ਫੈਮਿਲੀ ਦੇ ਅੰਦਰ ਪੰਜਾਬੀ ਬੋਲੀ ਜਾਂਦੀ ਹੈ ਘਰ ਦੇ ਅੰਦਰ, ਤੇ ਬਾਹਰ ਰਹਿਣ ਸਹਿਣ 'ਚ ਉਰਦੂ ਬੋਲੀ ਜਾਂਦੀ ਆ। ਬਿਹਤਰੀਨ ਐਜੂਕੇਸ਼ਨ ਅਦਾਰਿਆਂ ਦੇ ਪੜ੍ਹੇ ਲੋਕ ਆ, ਲੇਕਿਨ ਕੋਈ ਕੰਪਲੈਕਸ ਨਹੀਂ ਹੈ ਪੰਜਾਬੀ ਬੋਲਣ 'ਚ ਉਹਨਾਂ। ਤੁਸੀਂ ਸਮਝਦੇ ਜੇ ਕਿ ਤੁਹਾਡੀ ਇੱਕ ਪੇਸ਼ ਕੀਤੀ ਗਈ ਕਰਾਰਦਾਦ ਆ ਜਿਹੜੀ, ਇਹ ਮਨਜ਼ੂਰ ਹੋਣ ਤੋਂ ਬਾਅਦ ਪੰਜਾਬ ਦੇ ਵਿੱਚ ਮੁੱਢਲੀ ਪੜ੍ਹਾਈ ਹੈ ਜਿਹੜੀ, ਉਹ ਪੰਜਾਬੀ 'ਚ ਦੇਣ ਦਾ ਮਾਮਲਾ ਜਿਹੜਾ ਕਿ ਮਾਫੀ ਦੇ ਨਾਲ ਕਈ ਦਹਾਕੜਿਆਂ ਤੋਂ ਮਾਰਨ ਦੀ ਹੀ ਕੋਸ਼ਿਸ਼ ਕੀਤੀ ਗਈ, ਉਹ ਜੀਂਦਾ ਜਾਗਦਾ ਗਾਂਹ ਨੂੰ ਤੁਰੇਗਾ ਔਰ ਲਾਗੂ ਹੋ ਜਾਏਗਾ इंशाल्लाह जी। एक ज़ाहिर है एक इतना छोटा सफ़र नहीं है, लेकिन इसका आगाज़ हो जाएगा और ये फिर कानूनी तौर पर हुकूमत पाबंद हो जाएंगी। तो इंशाल्लाह मेरी आवाज़ ना दूसरे भरा भी आवाज़ लाउणगे, ते रल के असी इनू जल्दी जिहड़ा कोशिश करांगे कि आने वाले साल के अंदर असी इस नू अपने हक नू लै सकीए। रब करे। अच्छा, हमेशा तो एक कंपलैक्स रहा है, एक कह लवो कि एहसासे महरूमी, मैनू ये गल कहंदे आ कोई ਨਮੋਸ਼ੀ ਨਹੀਂ ਮਹਿਸੂਸ ਹੋਣ ਡਈ ਕਿ ਸਾਡੇ ਕਰਤਾ ਧਰਤਾ ਵੋਟ ਲੈਣ ਲਈ ਆਪੋ ਆਪਣੇ ਹਲਕਿਆਂ 'ਚ ਜਦੋਂ ਇਲੈਕਸ਼ਨ ਕੰਪੇਨ ਹੁੰਦੀ ਹੈ, ਵਖਾਲੇ ਹੁੰਦੇ ਨੇ, ਉਦੋਂ ਪੰਜਾਬੀ 'ਚ ਗੱਲ ਕਰਦੇ ਨੇ। ਪੰਜਾਬ ਅਸੈਂਬਲੀ 'ਚ ਜਾ ਕੇ ਪਹੁੰਚ ਕੇ ਲੋਕਾਂ ਦੀ ਜਦੋਂ ਨੁਮਾਇੰਦਗੀ ਦਾ ਵਕਤ ਆਉਂਦਾ ਆ ਤੇ ਅੰਦਰੋਂ ਤੇ ਸ਼ਾਇਦ ਉਹ ਰਾਜ਼ੀ ਹੁੰਦੇ ਨੇ, ਪਰ ਇੱਥੇ ਆ ਕੇ ਕੋਈ ਥੋੜੀ ਜਿਹੀ ਇਣਖ ਮਹਿਸੂਸ ਕਰਨ ਲੱਗ ਪੈਂਦੇ ਨੇ, ਉਹ ਚੱਲ ਛੱਡ ਯਾਰ। ਇਹ ਇਗਨੋਰੈਂਸ, ਇਹ ਨਜ਼ਰ ਅੰਦਾਜ਼ ਕਰਨ ਦੀ ਵਜ੍ਹਾ ਕੀ ਹੈ ਅਮਜਦ ਅਲੀ ਜਾਵੇਦ ਸਾਹਿਬ? ਬਹੁਤ ਸਾਰੇ ਮੈਂਬਰ ਨੇ ਇਹੋ ਜਿਹੇ, ਤੁਸੀਂ ਤੇ ਪ੍ਰਾਈਡਲੀ ਬੋਲਦੇ ਜੇ, ਤੁਹਾਡੇ ਤਰ੍ਹਾਂ ਬਹੁਤ ਸਾਰੇ ਹੋਰ ਵੀ ਪੰਜਾਬ ਅਸੈਂਬਲੀ 'ਚ ਬੈਠੇ ਲੋਕ ਨੇ ਜਿਹੜੇ ਪੰਜਾਬੀ ਬੋਲੀ ਬੋਲਦੇ ਆ, ਕੋਈ ਨਮੋਸ਼ੀ, ਕੋਈ ਸ਼ਰਮ ਮਹਿਸੂਸ ਨਹੀਂ, ਬਲਕਿ ਫਖਰ ਮਹਿਸੂਸ ਕਰਦੇ ਨੇ। ਔਰ ਯਕੀਨੀ ਤੌਰ ਤੇ ਇਹੋ ਜਿਹੇ ਪੰਜਾਬੀ ਨੇ ਜਿਹੜੇ ਉਹ ਪੂਰੀ ਦੁਨੀਆ ਦੇ ਪੰਜਾਬੀਆਂ ਲਈ ਕਾਬਲੇ ਫਖਰ ਨੇ, ਪਰ ਉਹਨਾਂ ਪੰਜਾਬੀਆਂ ਨੂੰ ਕੀ ਕਹੀਏ ਜਿਹੜੇ ਇਸ ਪਾਸੇ ਨਹੀਂ ਆਉਂਦੇ। ਮੈਂ ਜਿਹੜੀ ਗੱਲ ਪਹਿਲੇ ਕੀਤੀ ਹੈ ਨਾ, ਕਿ ਜਿਹੜਾ ਕੰਪਲੈਕਸ ਆ ਸਾਡਾ ਅੰਗਰੇਜ਼ੀ ਦਾ, ਉਹ ਜਿਹੜਾ ਲੋਕਾਂ ਦੇ ਅੰਦਰ, ਇਸੇ ਤਰ੍ਹਾਂ ਹੀ ਫਿਰ ਉਹ ਪੰਜਾਬੀ ਦਾ ਕੰਪਲੈਕਸ ਵੀ ਬਣ ਗਿਆ।
ਕੰਪਲੈਕਸ ਦਾ ਕੰਪਲੈਕਸ ਬਣ ਗਿਆ। ਹੂੰ ਅੱਜ ਅਸੀਂ ਆਪਣੀ ਨਿੱਜੀ ਮਹਿਫਲਾਂ 'ਚ ਬੈਠੇ ਪੰਜਾਬੀ ਆਰਾਮੀ ਨਾਲ ਬੋਲ ਰਹੇ ਹੁੰਦੇ ਆ, ਜੋ ਹੀ ਕੋਈ ਬੰਦਾ ਬਾਹਰੋਂ ਐਂਟਰ ਹੁੰਦਾ ਸੂਟ ਬੂਟ ਵਾਲਾ ਜਾਂ ਦੂਸਰਾ ਕੋਈ ਅਫਸਰ ਆਉਂਦਾ ਤੇ ਫੌਰੀ ਤੌਰ ਤੇ ਉਰਦੂ ਬੋਲਣਾ ਸ਼ੁਰੂ ਕਰ ਦਿੰਦੇ ਨੇ ਜਾਂ ਕੋਈ ਅੰਗਰੇਜ਼ੀ ਬੋਲਣਾ ਸ਼ੁਰੂ ਕਰ ਦਿੰਦੇ ਨੇ। ਉਹ ਵਜ੍ਹਾ ਇਹ ਹੈ ਕਿ ਲੇਕਿਨ ਜਿਸ ਵੇਲੇ ਹੁਣ ਮੈਂ ਔਰ ਮੇਰੇ ਨਾਲ ਜੁੜੇ ਕੁਝ ਲੋਕ ਜਿਹੜੇ ਆ ਦੋਸਤ ਉਹ ਇਹਦੇ ਵਿੱਚ ਆਣਗੇ, ਇਸ ਜ਼ਬਾਨ 'ਚ ਗੱਲ ਕਰਨਗੇ, ਬਾਰ-ਬਾਰ ਰਿਪੀਟ ਹੋਏਗੀ, ਉਹਨਾਂ ਲੋਕਾਂ ਦਾ ਵੀ ਕੰਪਲੈਕਸ ਦੂਰ ਹੋਏਗਾ। ਇਹ ਨਹੀਂ ਕਿ ਉਹਨਾਂ ਨੂੰ ਬੋਲਣੀ ਨਹੀਂ ਆਉਂਦੀ, ਲੇਕਿਨ ਉਹ ਬਦਕਿਸਮਤੀ ਨਾਲ ਬੋਲਣੀ ਤੇ ਸਾਨੂੰ ਆਉਂਦੀ ਹੈ, ਲਿਖਣੀ ਸ਼ਾਇਦ ਬਹੁਤ ਥੋੜੇ ਲੋਕਾਂ ਨੂੰ ਆਉਂਦੀ ਹੈ। ਇਸ ਲਈ ਵੀ ਉਹ ਜਿਸ ਵੇਲੇ ਲਿਖਾਈ ਦਾ ਸਫ਼ਰ ਨਾਲ ਸ਼ੁਰੂ ਹੋਏਗਾ ਨਾ ਤੇ ਫਿਰ ਉਹਦੇ 'ਚ ਬਹੁਤ ਬਿਹਤਰੀ ਆਉਂਦੀ ਜਾਏਗੀ ਇੰਸ਼ਾਅੱਲਾ। ਰੱਬ ਨੇ ਚਾਹਿਆ। ਬਿਲਕੁਲ ਠੀਕ ਹੈ। ਮੈਂ ਚਾਹਾਂਗਾ ਕਿ ਜਿੱਦਾਂ ਤੁਸੀਂ ਕਿਹਾ ਕਿ ਤੁਹਾਡੇ ਨਾਲ ਹੋਰ ਬਹੁਤ ਸਾਰੇ ਦੋਸਤ, ਝੰਡਾ ਤਾਂ ਤੁਸੀਂ ਚੁੱਕਿਆ ਹੈ, ਤੁਹਾਡੇ ਨਾਲ ਪਿੱਛੇ ਜਿਹੜੀ ਫੌਜ ਆ ਕਾਫਲਾ ਹੈ, ਜਿਹੜੇ ਬੋਲੀ ਦਾ ਨਾਰਾ ਲਾਉਣ ਵਾਲੇ ਨੇ, ਜੇ ਉਹਨਾਂ ਦਾ ਨਾਂ ਲੈਣਾ ਚਾਹੋ ਤਾਂ ਸਾਰੇ ਪੰਜਾਬੀ ਬੜੀ ਖੁਸ਼ੀ ਮਹਿਸੂਸ ਕਰਨਗੇ। ਜੀ ਮੈਂ ਕਹਿੰਦਾ ਕਿ ਸਾਡੇ ਸੀਨੀਅਰ ਸੀ ਮੀਆਂ ਮੁਹੰਮਦ ਰਫੀਕ ਸਾਹਿਬ, ਤੇ ਉਹ ਹਮੇਸ਼ਾ ਹੀ ਪੰਜਾਬੀ ਦੇ ਅੰਦਰ ਹੀ ਗੱਲ ਕਰਦੇ ਆ, ਜ਼ਿਆਦਾ ਫਲੋ ਦੇ ਨਾਲ, ਪ੍ਰੋਗਰੈਸਿਵ ਸੋਚ ਔਰ ਫਿਕਰ ਨਾਲ ਤਲਕ ਹੋਣ ਦਾ, ਤੇ ਮੈਂ ਬਹੁਤ ਸਾਰਾ ਕੁਝ ਵੀ ਉਹਨਾਂ ਕੋਲੋਂ ਸਿੱਖਦਾ ਰਿਹਾ। ਤੇ ਬਾਕੀ ਮੇਰੇ ਨਾਲ ਰਾਓ ਕਾਸ਼ਫ ਰਹੀਮ ਸਾਡਾ ਭਰਾ ਹੈ, ਤੇ ਹੋਰ ਬਾਕੀ ਅਹਿਬਾਬ ਵੀ ਹੈ ਨੇ, ਮੀਆਂ ਸਾਕਬ ਖੁਰਸ਼ੀਦ ਸਾਹਿਬ ਹੈ ਨੇ, ਹੋਰ ਦੋਸਤ ਇਸ ਤਰ੍ਹਾਂ ਜਿਹੜੇ ਸਾਡੇ ਕਰੀਬੀ ਸਾਥੀ ਹੈ ਨੇ, ਸਰਦਾਰ ਅਯੂਬ ਖਾਨ ਗਾਦੀ ਸਾਹਿਬ ਹੈ ਨੇ, ਤੇ ਇਸ ਤਰ੍ਹਾਂ ਬਾਕੀ ਅਹਿਬਾਬ ਵੀ ਜਿਹੜੇ ਹੈ ਨੇ ਉਹ ਸਾਰੇ ਨਾਲ ਮਿਲ ਕੇ ਇਹਦੇ ਲਈ ਕੰਮ ਕਰਦੇ ਨੇ ਔਰ ਬੋਲਦੇ ਨੇ। ਇਨਸ਼ਾਅੱਲਾ ਇਹਦੇ ਨਾਲ ਸਾਡੇ ਕਾਫਲੇ ਦੇ ਵਿੱਚ ਲੋਕ ਆਉਂਦੇ ਰਹਿਣਗੇ ਔਰ ਇਹਦੇ ਵਿੱਚ ਇਜ਼ਾਫਾ ਹੁੰਦਾ ਰਹੇਗਾ। ਬਿਲਕੁਲ ਠੀਕ ਹੈ, ਬਿਲਕੁਲ ਠੀਕ ਹੈ। ਇੱਕ ਵਾਰ ਫਿਰ ਦੁਨੀਆ ਭਰ 'ਚ ਵਾਸਤੇ ਪੰਜਾਬੀਆਂ ਵੱਲੋਂ ਮੈਂ ਤੁਹਾਡਾ ਜ਼ਾਤੀ ਤੌਰ ਤੇ ਦਿਲੋਂ ਬਜਾਨੋਂ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਪਾਕਿਸਤਾਨ ਦੀ ਪੰਜਾਬ ਅਸੈਂਬਲੀ 'ਚ ਪੰਜਾਬੀ ਬੋਲੀ ਦਾ ਝੰਡਾ ਜਿਹੜਾ ਹੋ ਚੁੱਕਾ। ਅਸੀਂ ਉਮੀਦ ਕਰਨੇ ਆ ਕਿ ਇਹ ਜਿਹੜਾ ਇੱਕ ਤੁਸੀਂ ਨਾਰਾ ਲਾਇਆ ਹੈ, ਇਹਦੀ ਮਨਜ਼ੂਰੀ ਦੀ ਖਬਰ ਹੈ ਜਿਹੜੀ ਉਹ ਵੀ ਅਸੀਂ ਖੁਸ਼ਖਬਰੀ ਦੀ ਸੂਰਤ ਤੁਹਾਡੇ ਮੂੰਹੋਂ ਹੀ ਸੁਣਾਂਗੇ ਔਰ ਉਦੋਂ ਅਸੀਂ ਤੁਹਾਨੂੰ ਫਿਰ ਤੰਗ ਕਰਾਂਗੇ इंशाल्लाह। ਅਮਜਦ ਅਲੀ ਜਾਵੇਦ ਸਾਹਿਬ, ਬਹੁਤ ਸ਼ੁਕਰੀਆ ਕਿ ਤੁਸੀਂ ਆਪਣੀ ਰੁੱਝ ਚੋਂ ਇਸ ਵੇਲੇ ਤੁਸੀਂ ਸਫ਼ਰ ਕਰਨਾ ਸੀਗਾ, ਕੁਝ ਸਮਾਂ ਕੱਢਿਆ ਔਰ ਪੰਜਾਬੀ ਰੇਡੀਓ USA ਦੇ ਰਾਹੀਂ ਦੁਨੀਆ ਭਰ ਦੇ ਪੰਜਾਬੀਆਂ ਦੇ ਰੂਬਰੂ ਹੋਏ ਔਰ ਉਹ ਗੱਲਾਂ ਜਿਹੜੀਆਂ ਜ਼ਰਾ ਢੱਕੀਆਂ ਸੀਗੀਆਂ ਬੋਲੀ ਬਾਰੇ ਉਹ ਸਾਨੂੰ ਚੰਨ ਪਾ ਕੇ ਦੱਸੀਆਂ। ਤੁਹਾਡੇ ਤਵਸਤ ਨਾਲ ਮੇਰਾ ਦੁਨੀਆ 'ਚ ਸਾਰੇ ਪੰਜਾਬੀ ਬੋਲਣ ਵਾਲੇ ਭਰਾਵਾਂ ਨੂੰ, ਹਰ ਦੋਨਾਂ ਤਰਫ ਵਸਣ ਵਾਲੇ ਭਰਾਵਾਂ ਨੂੰ, ਕਿਉਂਕਿ ਸਾਡੀ ਮਿੱਟੀ ਦੀ ਖੁਸ਼ਬੂ ਅੱਜ ਵੀ ਸਾਨੂੰ ਬਜ਼ੁਰਗਾਂ ਦੀ ਯਾਦ ਦਿਵਾਉਂਦੀ ਹੈ, ਤੇ ਉਹਨਾਂ ਨੂੰ ਵੀ ਮੇਰਾ ਸਲਾਮ ਵੀ ਤੇ ਤੁਹਾਡਾ ਸ਼ੁਕਰੀਆ ਵੀ ਕਿ ਤੁਹਾਡੇ ਤਵਸਤ ਨਾਲ ਮੇਰੀ ਆਵਾਜ਼ ਉਹਨਾਂ ਤੱਕ ਗਈ। ਬਹੁਤ ਸ਼ੁਕਰੀਆ, ਬੜੀ ਮਿਹਰਬਾਨੀ ਜੀ। ਇਹ ਸਨ ਅਮਜਦ ਅਲੀ ਜਾਵੇਦ, ਮੈਂਬਰ ਪੰਜਾਬ ਅਸੈਂਬਲੀ ਲਹਿੰਦੇ ਪੰਜਾਬ ਤੋਂ, ਪਾਕਿਸਤਾਨ ਤੋਂ, ਜਿਨ੍ਹਾਂ ਦੀ ਸਿਲੈਕਸ਼ਨ ਟੋਬਾ ਟੇਕ ਸਿੰਘ ਤੋਂ ਹੈ ਔਰ ਉਹਨਾਂ ਨੇ ਪੰਜਾਬੀ ਦਾ ਝੰਡਾ ਚੁੱਕਿਆ। ਰੱਬ ਕਰੇ ਕਿ ਛੇਤੀ ਇਹ ਖਬਰ ਹੈ ਜਿਹੜੀ ਇਹ ਪੰਜਾਬੀ ਰੇਡੀਓ USA ਤੇ ਤੁਸੀਂ ਇੱਕ ਬ੍ਰੇਕਿੰਗ ਨਿਊਜ਼ ਦੇ ਤੌਰ ਤੇ ਸੁਣੋ ਕਿ ਇਹਨਾਂ ਦਾ ਪੇਸ਼ ਕੀਤਾ ਗਿਆ ਮਤਾ, ਇਹਨਾਂ ਦੀ ਪੇਸ਼ ਕੀਤੀ ਗਈ ਕਰਾਰਦਾਦ ਪੰਜਾਬ ਅਸੈਂਬਲੀ ਨੇ ਮਨਜ਼ੂਰ ਕਰ ਲਈ ਹੈ। ਅਸੀਂ ਖੁਸ਼ੀ ਦੇ ਉਸ ਮੌਕੇ ਤੇ ਜਦੋਂ ਚਾਹ ਸੈਲੀਬ੍ਰੇਟ ਕਰਾਂਗੇ, ਅਸੀਂ ਕੋਸ਼ਿਸ਼ ਕਰਾਂਗੇ ਕਿ ਅਮਜਦ ਅਲੀ ਜਾਵੇਦ ਹੋਣਾ ਨੂੰ ਇੱਕ ਵਾਰ ਫਿਰ ਤੁਹਾਡੇ ਰੂਬਰੂ ਕਰੀਏ। ਸੋ ਇਸ ਆਸ ਔਰ ਇਸ ਉਮੀਦ ਦੇ ਨਾਲ ਅਮਜਦ ਅਲੀ ਜਾਵੇਦ ਸਾਹਿਬ ਤੁਹਾਡੇ ਤੋਂ ਔਰ ਆਪਣੇ ਸਾਰੇ ਦਰਸ਼ਕਾਂ ਤੋਂ, ਸਰੋਤਿਆਂ ਤੋਂ ਮੈਂ ਮਸੂਦ ਮੱਲੀ ਚਾਹਾਂਗਾ ਇਜਾਜ਼ਤ। ਫਿਰ ਮਿਲਾਂਗੇ, ਉਦੋਂ ਤੱਕ ਲਈ ਰੱਬ ਰਾਖਾ।